ਪਿਛਲੇ ਦਿਨਾਂ ਦੇ ਵਿੱਚ ਇੱਕ ਨਿਕ ਸ਼ਰਲੀ ਨਾਮ ਦਾ 26 ਸਾਲਾਂ ਦਾ ਨੌਜਵਾਨ ਆ। ਉਹਨ ਮਿਨੇਸੋਟਾ ਏਰੀਆ ਦੇ ਵਿੱਚ ਜਿਹੜੇ ਸੋਮਾਲੀਅਨ ਮੂਲ ਦੇ ਲੋਕ ਆ, ਉਹ ਕਿਸ ਤਰ੍ਹਾਂ ਜਿਹੜਾ ਫਰਾਡ ਕਰ ਰਹੇ ਹੈਗੇ, ਕਿਸ ਤਰ੍ਹਾਂ ਉਹਨਾਂ ਨੇ ਡੇ ਕੇਅਰ ਸੈਂਟਰਸ ਬਣਾਏ ਹੋਏ ਆ। ਤੇ ਉਹ ਫੈਡਰਲ ਫੰਡਿੰਗ ਉਹਨਾਂ ਦੇ ਉੱਤੇ ਲੈ ਰਿਹਾ ਸੀ। ਤੇ ਜਦੋਂ ਉਹਨ 20 ਜਾਂ 25 ਦੇ ਕਰੀਬ ਜਿਹੜੇ ਇਹ ਡੇ ਕੇਅਰ ਸੈਂਟਰ ਸੀਗੇ, ਉਹਨਾਂ ਨੂੰ ਵਿਜ਼ਿਟ ਕੀਤਾ ਤੇ ਨਾਲ ਉਹਦੇ ਨਾਲ ਇੱਕ ਹੋਰ ਲੋਕਲ ਬੰਦਾ ਸੀ ਤੇ ਉੱਥੇ ਕੋਈ ਵੀ ਸਟੂਡੈਂਟ ਨਹੀਂ ਸੀ। ਕਿਸੇ ਦੇ 90 ਸਟੂਡੈਂਟਸ ਦਾ ਅਪਰੂਵ ਹੋਇਆ ਸੀ, ਕੋਈ 80 ਦਾ। ਕਹਿੰਦੇ ਭਈ ਬਹੁਤ ਜ਼ਿਆਦਾ ਮੋਰ ਦੈਨ ਬਿਲੀਅਨ ਡਾਲਰ ਦਾ ਜਿਹੜਾ ਇਹ ਫਰਾਡ ਹੋ ਸਕਦਾ ਹੈਗਾ। ਸੋ ਉਹ ਇਸ 2-3 ਦਿਨਾਂ ਦੇ ਵਿੱਚ ਹੀ ਜਿਹੜਾ ਆ ਇੱਕ ਤਰ੍ਹਾਂ ਦੇ ਨਾਲ YouTube ਦਾ ਸਟਾਰ ਬਣ ਗਿਆ। ਸ਼ਰਲੀ 26 ਸਾਲਾਂ ਦਾ ਆ। FBI ਦੇ ਡਾਇਰੈਕਟਰ ਕੈਸ਼ ਪਟੇਲ ਨੇ ਇਹ ਕਿਹਾ ਵੀ ਜਿਹੜਾ ਮਿਨੇਸੋਟਾ ਫਰਾਡ ਦੀ YouTube ਇਸ ਨੌਜਵਾਨ ਨੇ ਕੱਢੀ ਆ, ਇਹ ਤਾਂ ਕਹਿੰਦਾ ਟਿਪ ਆਫ ਦਾ ਆਈਸਬਰਗ ਆ। ਇੰਨਾ ਜ਼ਿਆਦਾ ਜਿਹੜਾ ਫਰਾਡ ਹੋ ਚੁੱਕਾ ਹੈਗਾ। FBI ਨੇ 250 ਮਿਲੀਅਨ ਡਾਲਰ ਦਾ ਜਿਹੜਾ ਫਰਾਡ ਸਕੀਮ ਆ, ਖਾਸ ਕਰਕੇ ਫੈਡਰਲ ਫੂਡ ਏਡ, ਜੋ ਕਿ ਜਿਹੜੇ ਵਲਨਰੇਬਲ ਚਿਲਡਰਨ ਹੈਗੇ ਆ ਕੋਵਿਡ ਦੇ ਦੌਰਾਨ ਉਹਨਾਂ ਨੂੰ ਦਿੱਤਾ, ਉਹਦੇ ਵਿੱਚ ਵੀ ਜਿਹੜਾ ਫਰਾਡ ਹੈਗਾ। ਸੋ ਅਮਰੀਕਾ ਦੇ ਵਿੱਚ ਕਿੱਦਾਂ ਫਰਾਡ ਹੋ ਰਿਹਾ ਸ਼ਰੇਆਮ ਉਸਨੇ ਦਿਖਾ ਲਿਆ ਵੀ ਇੱਕ ਬਿਲਡਿੰਗ ਦੇ ਵਿੱਚ 16 ਜਿਹੜੇ ਆ ਹੈਲਥ ਕੇਅਰ ਉਹ ਵਾਲੇ ਬੱਚਿਆਂ ਦੇ ਚਾਈਲਡ ਕੇਅਰ ਸੈਂਟਰ ਬਣੇ ਹੋਏ ਸੀਗੇ। ਚਾਈਲਡ ਕੇਅਰ ਸੈਂਟਰ ਸੀ ਤੇ ਉਹਨਾਂ 'ਚ ਹੈ ਕੋਈ ਵੀ ਨਹੀਂ ਸੀ। ਤੇ ਬਸ ਉਹ ਉੱਥੇ ਨਾਮ ਲਿਖ ਕੇ ਲਾਇਆ ਅੱਗੋਂ ਸੀ। ਡੋਰ ਬੰਦ ਕਰ ਦਿੰਦੇ ਸੀ ਜਦੋਂ ਸਵਾਲ ਪੁੱਛਦਾ ਸੀਗਾ, ਜੀ ਹਾਂ। ਗਾਲਾਂ ਕੱਢਦੇ ਸੀਗੇ ਨਾਲੇ। ਜੀ ਹਾਂ, ਇੱਕ ਜਗ੍ਹਾ ਤਾਂ ਚਿਲਡਰਨ ਲਰਨਿੰਗ ਸੈਂਟਰ, ਲਰਨਿੰਗ ਦੇ ਸਪੈਲਿੰਗ ਵੀ ਗਲਤ ਸੀ। ਤੇ ਕਹਿੰਦੇ ਉਹਨੂੰ ਕਿੰਨੇ ਮਿਲੀਅਨ ਡਾਲਰ ਦੀ ਗ੍ਰਾਂਟ ਮਿਲੀ ਹੋਈ ਸੀ। ਸੋ ਜੋ ਮਿਨੇਸੋਟਾ ਦੇ ਵਿੱਚ ਇਸ ਟਾਈਮ ਦੇ ਉੱਤੇ ਪੂਰਾ ਜ਼ੋਰ ਲੱਗਾ ਹੋਇਆ, ਕਿਉਂਕਿ ਇੱਕ ਤਾਂ ਵੈਸੇ ਹੀ ਟਰੰਪ ਹੋਣੀ ਓਮਾਰ ਦੇ ਪਿੱਛੇ ਹੈਗੇ ਆ, ਤੇ ਦੂਸਰਾ ਜੋ ਹੈ ਫਰਾਡ ਨਿਕਲ ਰਿਹਾ ਉਹਦੇ ਨਾਲ ਬਹੁਤ ਜ਼ਿਆਦਾ ਜਿਹੜਾ ਐਕਸਪੋਜ਼ ਹੋ ਰਿਹਾ। ਤੁਸੀਂ ਦੇਖੋ ਵੀ ਕਿੰਨਾ ਲਾਰਜ ਸਕੇਲ। ਸੋ ਬਹੁਤ ਸਾਰੇ ਜਿਹੜੇ ਰਾਈਟ ਵਿੰਗਰ ਆ ਉਹ ਤਾਂ ਇਹ ਕਹਿ ਰਹੇ ਆ ਵੀ ਦੇਖੋ ਜੀ, ਇਹ ਜਿਹੜਾ ਮਨੀ ਆ ਇਹ ਜਾ ਕੇ ਟੈਰਰਿਸਟ ਆਰਗੇਨਾਈਜੇਸ਼ਨਸ ਨੂੰ ਦਿੰਦੇ ਹੈਗੇ ਆ, ਜਿਹੜੀਆਂ ਸੋਮਾਲੀਆ ਦੇ ਵਿੱਚ ਹੈਗੀਆਂ ਆ। ਜਾਂ ਪਤਾ ਹੀ ਨਹੀਂ ਕਿਸੇ ਨੂੰ ਵੀ ਉੱਥੇ ਸਕੂਲ 'ਚ ਕੋਈ ਬੱਚਾ ਹੈਗਾ ਨਹੀਂ, ਕਿਹਦੇ ਨਾਂ ਦੇ ਉੱਤੇ ਆ। ਸੋ ਕਾਫੀ ਵੱਡਾ ਜਿਹੜਾ ਫਰਾਡ ਹੋਇਆ। JD ਵੈਂਸ ਨੇ ਤਾਂ ਇੱਥੇ ਤੱਕ ਇਹ ਕਹਿ ਦਿੱਤਾ ਵੀ ਜਿਹੜਾ ਇਹ ਬੰਦਾ ਆ, ਜਿਹੜਾ ਨਿਕ ਸ਼ਰਲੀ ਆ, ਕਹਿੰਦਾ ਦਿਸ ਡਿਊਡ ਹੈਜ਼ ਡਨ far more useful journalism than any of the winners of 2024 Pulitzer Center prizes. ਸੋ ਬਹੁਤ ਵੱਡਾ ਜਿਹੜਾ ਫਰਾਡ ਆ ਇਸ ਨੌਜਵਾਨ ਨੇ ਜਿਹੜਾ ਕੱਢਿਆ। 26 ਸਾਲਾਂ ਦਾ ਨੌਜਵਾਨ। ਹੁਣ ਉਹਨੂੰ ਵੱਖ-ਵੱਖ ਹੋਰ ਸ਼ਹਿਰਾਂ ਚੋਂ ਲੋਕ ਉਹਨੂੰ ਕੰਟੈਕਟ ਕਰ ਰਿਹਾ ਵੀ ਸਾਡੇ ਜਿਹੜੇ ਸ਼ਹਿਰ ਆ ਇੱਥੇ ਆਹ ਫਰਾਡ ਹੋ ਰਿਹਾ, ਇਹਨੂੰ ਐਕਸਪੋਜ਼ ਕਰ, ਇਹਨੂੰ ਐਕਸਪੋਜ਼ ਕਰ। ਸੋ ਉਹ ਕੱਲਾ ਲੋਕਾਂ ਦੇ ਜਿਹੜੇ ਸੈਂਟਰ ਖੁੱਲੇ ਸੀ ਉੱਥੇ ਨਹੀਂ ਗਿਆ, ਬਲਕਿ ਉਹ ਗਵਰਨਮੈਂਟ ਦੇ ਆਫਿਸ ਦੇ ਵਿੱਚ ਵੀ ਗਿਆ ਵੀ ਆਹ ਦੱਸੋ ਵੀ ਤੁਸੀਂ ਚੈੱਕ ਇਸ਼ੂ ਕਰੀ ਜਾਂਦੇ, ਤੁਸੀਂ ਜਾ ਕੇ ਕਦੇ ਦੇਖਿਆ ਉੱਥੇ? ਸੋ ਸੇਮ ਹੀ ਸੀ ਜਿੱਦਾਂ ਬਹੁਤ ਵਾਰ ਆਪਾਂ ਦੇਖਦੇ ਆ ਕੋਈ ਬੰਦ ਹੋ ਜਾਂਦਾ ਟਰੱਕਿੰਗ ਸਕੂਲ, ਟਰੱਕਿੰਗ ਕੰਪਨੀ ਬੰਦ ਹੋ ਜਾਂਦੀ ਆ, ਖੋਲ ਦਿੰਦੇ ਆ। ਉਹਨੇ ਇੱਕ ਚਾਈਲਡ ਕੇਅਰ ਸੈਂਟਰ ਦਿਖਾ ਲਿਆ ਵੀ ਉਹਦੇ ਤੇ ਇੰਨੀਆਂ ਵਾਇਲੇਸ਼ਨ ਸੀਗੀਆਂ, ਤੇ ਉਹ ਬੰਦ ਕਰ ਦਿੱਤਾ। ਨੈਕਸਟ ਡੇ ਉਹਨਾਂ ਨੇ ਸੇਮ ਲੋਕੇਸ਼ਨ ਦੇ ਉੱਤੇ ਡਿਫਰੈਂਟ ਨਾਂ ਦੇ ਉੱਤੇ ਚਾਈਲਡ ਕੇਅਰ ਸੈਂਟਰ ਖੋਲ ਦਿੱਤਾ ਤੇ ਉਹਨੂੰ ਵੀ ਜਿਹੜੀ ਗ੍ਰਾਂਟ ਆ ਉਹ ਗਵਰਨਮੈਂਟ ਵੱਲੋਂ ਮਿਲ ਰਹੀ ਸੀ। ਸੋ ਇਸ ਤੋਂ ਬਿਨਾਂ ਹੁਣ ਜਿਹੜੇ ਮੈਗਾ ਦੇ ਬੰਦੇ ਆ ਉਹ ਇਹ ਕਹਿ ਰਹੇ ਆ ਵੀ ਕੱਲਾ ਇਹ ਨਹੀਂ ਚਾਈਲਡ ਕੇਅਰ ਸੈਂਟਰ ਫਰਾਡ, ਜਿਹੜੀ ਜਿਸ ਤਰ੍ਹਾਂ ਮੈਂ ਬੱਚਿਆਂ ਦੇ ਖਾਣੇ ਦੀ ਦੱਸਿਆ ਆ ਕੋਵਿਡ ਦੇ ਦੌਰਾਨ, ਤੇ ਹੁਣ ਉਹ ਕਹਿੰਦੇ ਵੀ ਮੈਡੀਕੇਡ ਤੇ ਮੈਡੀਕੇਅਰ ਦੇ ਵਿੱਚ ਵੀ ਬਹੁਤ ਜ਼ਿਆਦਾ ਫਰਾਡ ਹੋ ਰਿਹਾ ਹੈਗਾ। ਝੂਠੇ ਮੈਡੀਕਲ ਜਿਹੜੇ ਲੈ ਰਹੇ ਹੈਗੇ ਆ ਵੀ ਸਾਡੀ ਇਨਕਮ ਕੋਈ ਨਹੀਂ ਹੈਗੀ। ਸੋ ਕੁਆਲਿਟੀ ਲਰਨਿੰਗ ਸੈਂਟਰ ਉਹਨੂੰ ਲਿਖਿਆ ਸੀ ਕੁਆਲਿਟੀ ਲੀਅਰਿੰਗ ਸੈਂਟਰ, ਨੋ ਚਿਲਡਰਨ ਐਟ ਡੇ ਕੇਅਰ ਸੈਂਟਰ, ਉਹ ਸਪੈਲ ਰੌਂਗ ਕੀਤੀ। 4 ਮਿਲੀਅਨ ਡਾਲਰ ਦੀ ਉਹਨਾਂ ਨੂੰ ਸਟੇਟ ਗ੍ਰਾਂਟ ਮਿਲੀ ਸੀ। ਦੇਖੋ ਤੇ ਬੱਚਿਆਂ ਨੂੰ ਤੁਸੀਂ ਸਾਂਭ ਰਹੇ ਆ। ਜੀ ਜੀ ਬਿਲਕੁਲ। ਉਧਰ ਜਿਹੜੀ ਲੈਫਟੀਨੈਂਟ ਗਵਰਨਰ ਆ ਮਿਨੇਸੋਟਾ ਦੀ, ਉਹ ਸੋਮਾਲੀਆ ਦੀ ਮਾਰਕੀਟ ਦੇ ਵਿੱਚ ਪਹੁੰਚੀ, ਉਹਨੇ ਹਿਜਾਬ ਪਾ ਕੇ ਚਲੇਗੀ, ਉਹਦਾ ਰੌਲਾ ਵੱਖਰਾ ਪਿਆ ਆ। ਟਿਮ ਵਾਲਜ਼ ਕਿਉਂਕਿ ਵਾਈਸ ਪ੍ਰੈਜ਼ੀਡੈਂਟ ਕੈਂਡੀਡੇਟ ਸੀਗਾ ਕਮਲਾ ਹੈਰਿਸ ਦੇ ਨਾਲ ਪਿਛਲੀਆਂ ਇਲੈਕਸ਼ਨ ਦੇ ਵਿੱਚ। ਮਿਨੇਸੋਟਾ ਦਾ ਜਿਹੜਾ ਗਵਰਨਰ ਆ 9 ਬਿਲੀਅਨ ਡਾਲਰ ਦਾ ਮੰਨਿਆ ਜਾ ਰਿਹਾ ਵੀ ਜਿਹੜਾ ਓਵਰਆਲ ਫਰਾਡ ਹੈਗਾ ਆ। ਤੁਸੀਂ ਇਹ ਅੰਦਾਜ਼ਾ ਲਾ ਸਕਦੇ ਆ ਵੀ ਹੋਰ ਪਤਾ ਨਹੀਂ ਕਿੱਥੇ ਕਿੱਥੇ ਕਿਹੜੀ ਸਟੇਟ 'ਚ ਕਿੱਦਾਂ ਦੀਆਂ ਹੋਰ ਚੀਜ਼ਾਂ ਨਾਲ ਜਿਹੜੀਆਂ ਉਹ ਚੱਲ ਰਹੀਆਂ। ਆਪਣੇ ਸਾਰਿਆਂ ਦੀ ਜਿਹੜੀ ਹਾਰਡ ਅਰਨਡ ਮਨੀ ਹੁੰਦੀ ਆ, ਉਹ ਜਿਹੜਾ ਟੈਕਸ ਆ ਉਹ ਇਸ ਤਰੀਕੇ ਦੇ ਨਾਲ ਉਲ-ਜਲੂਲ ਥਾਵਾਂ ਦੇ ਉੱਤੇ ਜਿਹੜਾ ਜਾਵੇ ਤਾਂ ਫਿਰ ਸਾਰਿਆਂ ਨੂੰ ਗੁੱਸਾ ਤਾਂ ਜਿਹੜਾ ਉਹ ਚੜ੍ਹਦਾ ਆ। ਕੋਈ ਕੁਛ ਵੀ ਕਹਿ ਲੈ, ਕਿੰਨਾ ਮਰਜ਼ੀ ਕੋਈ ਲਿਬਰਲ ਹੋਵੇ, ਕਿੰਨਾ ਮਰਜ਼ੀ ਕੋਈ ਕੰਜ਼ਰਵੇਟਿਵ ਜਿਹੜਾ ਉਹ ਜਿੱਦਾਂ ਮਰਜ਼ੀ ਹੋਵੇ, ਜਦੋਂ ਮਨੀ ਦੀ ਫਾਈਨੈਂਸ਼ੀਅਲ ਗੱਲ ਆਉਂਦੀ ਉਦੋਂ ਮੋਸਟ ਪੀਪਲ 90% ਤੋਂ ਵੱਧ ਲੋਕ ਕੰਜ਼ਰਵੇਟਿਵ ਹੁੰਦੇ ਨੇ। ਉਹ ਕਹਿੰਦੇ ਨਹੀਂ ਆ ਵੀ ਸਾਡੀ ਜਿਹੜੀ ਮਨੀ ਆ ਉਹ ਖਰਾਬ ਜਾਵੇ, ਸਰਕਾਰ ਦੇ ਕੋਲ ਵਾਧੂ ਮਨੀ ਸਾਡੀ ਜਿਹੜੀ ਉਹ ਬਗੈਰ ਮਤਲਬ ਜਾਵੇ, ਟੈਕਸ ਜਿਹੜੇ ਆ
ਉਹ ਘਟਣ, ਸਾਰਿਆਂ ਦੀ ਇਹੀ ਇੱਛਾ ਹੁੰਦੀ ਆ। ਸੋ ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਨਾ ਵੀ ਸਾਹਮਣੇ ਜਿਹੜੀਆਂ ਆ ਰਹੀਆਂ, ਆ ਜਿਹੜੇ ਪੀਪੀਪੀ ਦੇ ਲੋਨਸ, ਐਸਬੀਏ ਦੇ, ਹੋਰ ਪਤਾ ਨਹੀਂ ਇੱਥੇ ਕਈ ਕੁਛ ਨਿਕਲ ਹੀ ਜਾਣਾ ਆ, ਕਿੰਨਾ ਕੁਛ ਜਿਹੜਾ ਉਹ ਨਿਕਲ ਹਟਿਆ ਤੇ ਹੋਰ ਅੱਗੇ ਪਤਾ ਨਹੀਂ ਕਿੰਨਾ ਕੁਛ ਨਿਕਲਣਾ ਆ। ਸੋ ਇਹਦੇ ਤੋਂ ਤੁਸੀਂ ਇਹ ਅੰਦਾਜ਼ਾ ਲਾ ਲਓ ਵੀ ਮਿਨੇਸੋਟਾ ਤੋਂ ਬਾਅਦ ਚ ਹੋਰ ਵੀ ਜਿੰਨੀਆਂ ਵੀ ਡੈਮੋਕ੍ਰੇਟ ਸਟੇਟਸ ਹੈਗੀਆਂ ਆ, ਇਹ ਨਿਸ਼ਾਨਾ ਉਹਨਾਂ ਦੇ ਉੱਤੇ ਆਉਣਾ ਹੀ ਆਉਣਾ ਆ। ਤੇ ਜਿੱਥੇ ਖਰਾਬੀਆਂ ਹੋਈਆਂ, ਆਪਣੇ ਈਡੀਡੀ ਦਾ ਆਪਾਂ ਨੂੰ ਪਤਾ ਹੀ ਹੈ ਇੱਥੇ ਕੈਲੀਫੋਰਨੀਆ ਦਾ ਵੀ ਕੀ ਕੁਛ ਨਹੀਂ ਜਿਹੜਾ ਇੱਥੇ ਹਰਜੋਤ ਸਿੰਘ ਜੀ ਵਾਪਰਿਆ। ਬਾਹਰਲੇ ਮੁਲਕਾਂ 'ਚ ਬੈਠੇ ਲੋਕ ਇੱਥੇ ਪਤਾ ਨਹੀਂ ਕਿਹਦੇ ਸੋਸ਼ਲ ਸਿਕਿਉਰਟੀਆਂ ਦੇ ਉੱਤੇ ਉਹ ਮਨੀ ਜਿਹੜੀ ਉੱਥੇ ਡਾਲਰ ਇਕੱਠੇ ਜਿਹੜੇ ਕਰਦੇ ਰਹੇ, 1 ਨਹੀਂ 100 ਨਹੀਂ, ਕਈ ਹਜ਼ਾਰ ਡਾਲਰ, ਮਿਲੀਅਨਸ ਆਫ ਡਾਲਰ ਦਾ ਜਿਹੜਾ ਇਦਾਂ ਹੀ ਟੈਕਸ ਪੇਅਰ ਨੂੰ ਚੂਨਾ ਲਾਤਾ। ਉਦਾਂ ਹੀ ਉੱਥੇ ਈਡੀਡੀ ਦੇ ਵਿੱਚ ਇਸ਼ੂ ਕਰਨ ਵਾਲੇ ਪਤਾ ਨਹੀਂ ਕਿਹੜੇ ਪ੍ਰੋਸੈਸ ਜਿਹੜੇ ਉਹ ਫੋਲੋ ਜਿਹੜੇ ਉਹ ਕਰ ਰਹੇ ਸੀਗੇ। ਸੋ ਕਹਿੰਦੇ ਵੀ ਇਨਵੈਸਟੀਗੇਸ਼ਨਸ ਕਈ ਥਾਵਾਂ ਦੇ ਉੱਤੇ ਸ਼ੁਰੂ ਇਸ ਤੇ ਕਰਕੇ ਜਿਹੜੀਆਂ ਹੋ ਚੁੱਕੀਆਂ। ਗਵਰਨਰ ਟਿਮ ਵਾਲਟਸ ਇਸ ਜੋ ਤਤੇ ਪਾਣੀ ਦੇ ਵਿੱਚ ਹੁਣ ਚੰਗਾ ਫਸਿਆ ਆ ਤੇ ਉਹ ਕਹਿੰਦਾ ਵੀ ਨਹੀਂ, ਅਸੀਂ ਇਹਦੇ ਵਿੱਚ ਕੁਝ ਜਿਹੜਾ ਉਹ ਨਹੀਂ ਕੀਤਾ। ਵਾਲਟਸ ਉਹਨਾਂ ਦੇ ਜਿਹੜੇ ਸਪੋਕਸ ਪਰਸਨ ਆ ਉਹਨਾਂ ਨੇ ਹੁਣ ਕਿਹਾ ਵੀ ਅਸੀਂ ਕਹਿੰਦੇ ਵੀ ਇੱਕ ਆਡਿਟ ਕਰਨ ਦੇ ਲਈ ਇੱਕ ਆਊਟਸਾਈਡ ਫਰਮ ਆ ਹਾਈ ਰਿਸਕ ਪ੍ਰੋਗਰਾਮਸ ਦੇ ਵਿੱਚ ਉਹਨੂੰ ਹੁਣ ਹਾਇਰ ਕਰ ਲਿਆ ਹੈਗਾ ਆ। ਹਾਊਸਿੰਗ ਸਟੇਬਲਾਈਜੇਸ਼ਨ ਸਰਵਿਸਿਜ਼ ਪ੍ਰੋਗਰਾਮ ਇੰਟਾਇਰਲੀ ਕਹਿੰਦੇ ਵੀ ਉਸ ਨੂੰ ਸ਼ਟ ਡਾਊਨ ਕਰ ਰਿਹਾ ਹੈ ਤੇ ਨੇਸ਼ਨ ਵਾਈਡ ਇੰਟੀਗ੍ਰੇਟਿਡ ਡਾਇਰੈਕਟਰ ਜਿਹੜੇ ਆ ਉਹਨਾਂ ਨੂੰ ਇੱਕ ਲਾ ਦਿੱਤਾ ਗਿਆ ਆ। ਸੋ 42 ਮਿੰਟਾਂ ਦੀ ਉਹ ਵੀਡੀਓ ਆ ਹਰਜੋਤ ਸਿੰਘ ਜੀ ਸ਼ਰਲੀ ਦੀ, ਜਿਹੜੀ ਡੀ ਕੇਅਰ ਸੈਂਟਰਸ ਬਲੂ ਸਟੇਟ ਦੇ ਵਿੱਚ ਜਿੱਥੇ ਉਹ ਵਿਜ਼ਿਟ ਕਰਦਾ ਆ ਤੇ ਉਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਸਾਹਮਣੇ ਜਿਹੜੀਆਂ ਉਹ ਆਈਆਂ ਹੈਗੀਆਂ ਆ। ਸੋ ਇਹ ਤਾਂ ਕਹਿੰਦੇ ਵੀ ਜਿੱਦਾਂ ਤੁਸੀਂ ਕਿਹਾ ਵੀ ਟਿਪ ਆਫ ਦਾ ਆਈਸਬਰਗ ਆ। ਓਵਰਆਲ $9 ਬਿਲੀਅਨ ਦੀਆਂ ਜਿਹੜੀਆਂ ਪੇਮੈਂਟਸ ਆ ਉਹ ਹੁਣ ਇਨਵੈਸਟੀਗੇਸ਼ਨਸ ਦੇ ਵਿੱਚ ਹਰਜੋਤ ਸਿੰਘ ਜੀ ਆ ਚੁੱਕੀਆਂ, ਜਿਨ੍ਹਾਂ ਉੱਤੇ ਇਹ ਸ਼ੱਕ ਆ ਵੀ ਇਹ ਫਰਾਡੂਲੈਂਟ ਤਰੀਕੇ ਦੇ ਨਾਲ ਗਲਤ ਆਰਗੇਨਾਈਜੇਸ਼ਨਾਂ ਬਣਾ ਕੇ, ਗਲਤ ਸੈਂਟਰ ਬਣਾ ਕੇ ਤੇ ਇਹਨਾਂ ਨੇ ਸਿਰਫ ਪੈਸੇ ਹੀ ਮਲਾਈ ਹੀ ਜਿਹੜੀ ਉਹ ਇਕੱਠੀ ਕੀਤੀ ਆ। ਸੋ ਇਹ ਹੁਣ ਦੇਖਣਾ ਪਊਗਾ ਹਰਜੋਤ ਸਿੰਘ ਜੀ ਅੱਗੇ ਕੀ ਬਣਦਾ ਆ, ਪਰ ਦੂਰਬੀਨ ਦੇ ਅੱਗੇ ਖੁਰਦਬੀਨ ਦੇ ਹੇਠਾਂ ਜਿਹੜੇ ਸਾਰੇ ਸੈਂਟਰ ਆ ਚੁੱਕੇ ਨੇ ਤੇ ਬਲੂ ਸਟੇਟਸ ਵਾਲੀਆਂ ਕੰਪਨੀਆਂ, ਆਰਗੇਨਾਈਜੇਸ਼ਨਾਂ ਤਾਂ ਹੁਣ ਵਿਸ਼ੇਸ਼ ਤੌਰ ਦੇ ਉੱਤੇ ਧਿਆਨ ਰੱਖਣ। ਆਪਾਂ ਨੂੰ ਪਤਾ ਹੀ ਆ ਵੀ ਕਿਸ ਤਰੀਕੇ ਦਾ ਹਰਜੋਤ ਸਿੰਘ ਜੀ ਇਹਨਾਂ ਨੇ ਅੰਦਾਜ਼ੇ ਦੇ ਨਾਲ ਲਾਉਣਾ ਹੈਗਾ ਜੀ।